ਕਨਫਰਮ ਕਰੇ। ਪਹਿਲਾਂ ਥੋੜ੍ਹੇ ਜਿਹੇ ਗਰੁੱਪ ਹੁੰਦੇ ਸੀ। ਸਾਡਾ ਗਰੁੱਪ ਜਿਹੜਾ ਆਪਣਾ ਸ਼ੌਕੀਨ ਬੋਲਦਾਂ ਦਾ ਆਜ਼ਾਦ ਭਾਈ ਚਲਾ ਰਹੇ ਜਿਹੜੇ ਨਹੀਂ ਜੀ, ਰਾਣਾ ਆਸ਼ਕ ਸਾਹਿਬ ਦੇ ਭਾਈ ਰਮੀਜ਼ ਚਲਾਉਂਦੇ ਆ। ਆਜ਼ਾਦ ਭਾਈ ਨੇ ਤਾਂ ਹੁਣ ਸਾਡਾ ਨਾਂ ਰੱਖ ਲਿਆ ਵਾ ਅਤੇ ਉਹ ਤਾਂ ਪਤਾ ਨਹੀਂ ਕਰਾਚੀ ਰਹਿੰਦੇ ਆ, ਪਤਾ ਨਹੀਂ। ਹਾਂਜੀ, ਪਰ ਉਹਨੂੰ ਚਾਹੀਦਾ ਕਿ ਆਪਣਾ ਨਾਮ ਚੇਂਜ ਕਰੇ ਗਰੁੱਪ ਦਾ, ਕਿਉਂ ਇਹ ਗਰੁੱਪ ਪਹਿਲਾਂ ਤੋਂ ਚੱਲਦਾ ਆ ਰਿਹਾ। ਚਲੋ ਉਹਨੇ ਰੱਖਣਾ ਕੋਈ ਹੋਰ ਰੱਖ ਲੇ, ਜਾਂ ਉਹਦੇ ਵਿੱਚ ਕੋਈ ਆਪਣੀ ਐਡਿਟ ਕਰੇ ਕੁਛ ਹੈ। ਅੱਛਾ, ਤੁਹਾਡਾ ਵੀ ਗਰੁੱਪ ਸ਼ੌਕੀਨ ਬੋਲ? ਹਾਂਜੀ, ਗਰੁੱਪ ਸਾਡਾ ਸ਼ੌਕੀਨ ਬੋਲਦਾਂ ਦਾ ਜੀ ਚੱਲਦਾ ਪਹਿਲਾਂ ਦਾ ਇਹੀ ਚੱਲਿਆ ਸੀ ਗਰੁੱਪ। ਸਭ ਤੋਂ ਪਹਿਲਾ ਗਰੁੱਪ ਇਹੀ ਹੈ ਸ਼ੌਕੀਨ ਬੋਲਦਾਂ ਦਾ। ਉਸ ਤੋਂ ਬਾਅਦ ਗਰੁੱਪ ਬਣੇ ਸਾਰੇ। ਨਹੀਂ, ਹੁਣ ਜਦੋਂ ਸਰਚ ਕਰਦੇ ਆ ਜੀ ਉਹ ਸ਼ੌਕੀਨ ਬੋਲਦਾਂ ਦਾ ਆਜ਼ਾਦ ਵਾਲੇ, ਤੁਹਾਡਾ ਤੇ ਨਜ਼ਰ ਵੀ ਨਹੀਂ ਧੂੜ ਚ ਆਉਂਦਾ ਫਿਰ ਉਹ? ਨਹੀਂ, ਸਭ ਤੋਂ ਪਹਿਲਾਂ ਜਿਹੜਾ ਸਾਡਾ ਸੀ ਬੁੱਲ ਰੇਸ ਪੰਜਾਬ ਐਂਡ ਪੰਜਾਬੀ ਕਲਚਰ। ਅੱਛਾ ਜੀ, ਗਰੁੱਪ ਸ਼ੌਕੀਨ ਬੋਲਦਾਂ ਦਾ ਹੀ ਲਿਖਿਆ ਹੁੰਦਾ ਸੀ। ਇਹਨੂੰ ਤੁਸੀਂ ਜੇ ਬੁੱਲ ਰੇਸ ਪੰਜਾਬ ਐਂਡ ਪੰਜਾਬੀ ਕਲਚਰ ਰਿਸਰਚ ਕਰੋਗੇ ਨਾ, ਉੱਥੇ ਸ਼ੌਕੀਨ ਬੋਲਦਾਂ ਦਾ ਆਊਗਾ ਜੀ ਉਹ ਗਰੁੱਪ। ਅੱਛਾ ਜੀ, ਹਾਂਜੀ, ਉਹ ਸਾਡਾ ਗਰੁੱਪ ਆ ਜੀ। ਆਪਣਾ ਜਿਹੜਾ ਭਾਈ ਰਮੀਜ਼ ਐਡਮਨ ਨੇ ਉਹਦੇ, ਰਾਣਾ ਆਸ਼ਕ ਸਾਹਿਬ 204 ਵਾਲੇ ਹੁਣ ਰਨ ਕਰ ਰਹੇ ਜੀ, ਉਹਨੂੰ ਚੱਲਦਾ? ਹਾਂਜੀ, ਚੱਲਦਾ ਪਿਆ ਜੀ। ਸਭ ਤੋਂ ਪਹਿਲਾਂ ਡਰੋਨ ਕੈਮਰਾ ਵੀ ਅਸੀਂ ਲੈ ਕੇ ਆਂਦਾ। ਗਰੁੱਪ ਦਾ ਹੀ ਹੈ। ਹਾਂਜੀ, ਡਰੋਨ ਕੈਮਰਾ ਵੀ ਸਾਡੇ ਗਰੁੱਪ ਨੇ ਚਲਾਇਆ ਸਭ ਤੋਂ ਪਹਿਲਾਂ, ਅਲਹਮਦੁਲਿਲਾ। ਬਾਕੀ ਸਾਡੇ ਗਰੁੱਪ ਦੇ ਹਜੇ ਤੱਕ ਉਹ ਕੋਈ ਜੋੜ ਨਹੀਂ ਚੜ੍ਹਿਆ ਸੀ ਜਿਹੜਾ ਬਾਲਕਾਂ ਕਨਫਰਮ ਨਹੀਂ ਸੀ ਹੁੰਦਾ। ਸਹੀ ਜੋੜ ਚੜ੍ਹਦਾ ਸੀ। ਅਤੇ ਆਪਣਾ ਰਾਣਾ ਖਾਰਾ ਦਾ, ਇਹਨਾਂ 'ਤੇ ਵੀ ਸਹੀ ਜੋੜ ਚੜ੍ਹਦੇ ਆ। ਔਰ ਹਰ ਬੰਦੇ ਨੇ ਗਰੁੱਪ ਬਣਾਇਆ ਜੀ ਫਿਰ। ਠੀਕ ਆ ਭਾਜੀ, ਹਰ ਬੰਦੇ ਨੇ ਗਰੁੱਪ ਬਣਾਇਆ। ਜਦੋਂ ਤੁਹਾਡੇ ਬੈਲ ਦਾ ਜੋੜ ਚੜ੍ਹਦਾ, ਹਾਂਜੀ, ਇੰਨਾ ਕੁ ਤੇ ਹਰ ਮਾਲਕ ਨੂੰ ਪਤਾ ਨਾ ਕਿ ਫਲਾਂ ਗਰੁੱਪ ਨੂੰ ਕੌਣ ਰਨ ਕਰ ਰਿਹਾ, ਚਲਾ ਰਿਹਾ। ਹਾਂਜੀ ਹਾਂਜੀ। ਜਦੋਂ ਤੁਹਾਡਾ ਜੋੜ ਨਹੀਂ ਹੈਗਾ, ਤੁਸੀਂ ਉਹਦੀ ਤਰਦੀਦ ਕਰ ਦਿਓ। ਹੁਣ ਸਾਰਾ ਤੁਸੀਂ ਬਲੇਮ ਵੀ ਗਰੁੱਪ ਵਾਲੇ ਤੇ ਜਿਹੜਾ ਦੇ ਰਹੇ ਆ ਜੀ, ਇਹ ਕਿੰਨਾ ਕੁ ਮੇਰੇ ਖਿਆਲ 'ਚ ਜ਼ਿਆਦਾ ਠੀਕ ਨਹੀਂ। ਇਹ ਨਹੀਂ ਗੱਲ ਕਹਿ ਰਹੇ, ਗੱਲ ਤਾਂ ਇਹ ਕਿ ਕਿਸੇ ਬੰਦੇ ਨੂੰ ਮਾੜਾ ਜਿਹਾ ਪਤਾ ਲੱਗਦਾ ਉਹ ਨਾਲ ਹੀ ਬਣਾ ਕੇ ਚੜਾ ਦਿੰਦਾ। ਹੁਣ ਕੱਲ ਦੇ ਜਾਂ ਪਰਸੋਂ ਦੀ ਗੱਲ ਆ, ਉਹ ਡਾਕਟਰ ਸੂਦੇ ਵਾਲੇ ਬੋਲਦੀ, ਉਹ ਕਿਸੇ 208 ਦਾ ਬੰਦਾ ਉਹਦੇ ਵਿੱਚ ਹਿੱਸਾ ਰੱਖਿਆ, 5 ਮਿੰਟ ਹੀ ਆ ਗਈ ਜੀ, ਉਹ 'ਚ ਕਿਸੇ ਦਾ ਹਿੱਸਾ ਹੈ ਨਹੀਂ। ਹੁਣ ਇਹ ਕਿਹਦਾ ਕਸੂਰ ਹੈ? ਕਿਹਦਾ ਗੱਲ ਕਰਦਾ, ਤੁਸੀਂ ਦੱਸੋ ਕਿਹਨੇ ਚੜਾਇਆ ਉਹ? ਗੱਲ ਤੇ ਇਹ ਹੈ ਕਿ ਭਾਈ ਕਿ ਅਗਲਾ ਉਹ ਗੱਲ ਕਨਫਰਮ ਤਾਂ ਕਰਦਾ ਨਾ ਬੰਦਾ। ਕਿਸੇ ਨੇ ਚੜਾਤਾ, ਫੇਕ ਚੜਾਤੀ ਗੱਲ, ਸੂਦੇ ਨੇ ਉਹਦੀ ਤਰਦੀਦ ਕਰਤੀ। ਹਾਂਜੀ, ਤੇ ਹੁਣ ਟਾਈਮ ਲੱਗਾ ਨਾ ਭਾਜੀ ਉਹਨੂੰ, ਕੋਈ 2-4 ਘੰਟੇ ਜਾਂ 5-10। ਲੇਕਿਨ ਗੱਲ ਇਹ ਕਰਦੇ ਵੀ ਉਹ ਇਦਾਂ ਦਾ ਪੰਗਾ ਕਰੇ ਹੀ ਕਾਹਦੇ ਲਈ ਅਗਲਾ? ਉਹ ਉਹਨੂੰ ਕਿਹੜਾ ਪਾਸੂਦੇ ਨੇ ਕਿਹਾ ਕਰਦੇ ਆ ਜੀ। ਅਸਲ ਵਿੱਚ ਗਰੁੱਪਾਂ ਦੀ ਆਪਣੀ ਮਸ਼ਹੂਰੀ ਵਧਾਉਣ ਵਾਸਤੇ ਨਾ, ਵੀ ਸਾਡੇ ਤੇ ਪਹਿਲਾਂ ਚੜ੍ਹ ਗਈ ਜੀ, ਐਂ ਗੱਲ ਆਹ ਬਣ ਗਈ ਜੀ, ਆਹ ਹੋ ਗਈ। ਲੇਕਿਨ ਜਿਹੜੀ ਗੱਲ ਆ ਉਹ ਅਸਲੀ ਚੜ੍ਹਨੀ ਚਾਹੀਦੀ ਹੈ। ਗਰੁੱਪ ਤਾਂ ਹਰ ਬੰਦਾ ਬਣਾਈ ਫਿਰਦਾ, ਹੁਣ ਕੋਈ ਟੈਨਸ਼ਨ ਨਹੀਂ ਬਣਾਵੇ। ਸਹੀ ਗੱਲ ਆ, ਰੀਅਲ ਕੰਟੈਂਟ ਹੋਵੇ, ਅਸਲ ਗੱਲ ਹੋਵੇ, ਭਾਵੇਂ ਉਹਨੂੰ 2 ਲੱਖ ਨਾ ਦੇਖਣ, 2 ਬੰਦੇ ਵੇਖਣ, ਤੇ ਉਹ ਗੱਲ ਰੀਅਲ ਹੋਵੇ। ਫੇਕ ਗੱਲਾਂ ਬਹੁਤ ਚੜ੍ਹਦੀਆਂ ਵਾ। ਹੁਣ ਤੁਸੀਂ ਮਾੜੀ ਜਿਹੀ ਗੱਲ ਹੁੰਦੀ ਹੈ, ਲੜਾਈਆਂ ਵੀ ਇਹ ਤੋਂ ਜ਼ਿਆਦਾ ਹੁੰਦੀਆਂ ਕਿ ਉਹ ਗੱਲ ਚੱਲਦੀ ਹੈ ਫਿਰ ਸਾਰੇ ਮੁਲਕ 'ਚ ਫੈਲਦੀ ਹੈ, ਉਹ ਫਿਰ ਅੱਛੀ ਨਹੀਂ ਲੱਗਦੀ। ਇਹ ਬੰਦੇ ਨੂੰ ਫੇਕ ਨਹੀਂ ਚੜਾਉਣੀ ਚਾਹੀਦੀ, ਮਾਲਕ ਨੂੰ ਪੁੱਛ ਲੈਣਾ ਚਾਹੀਦਾ ਵੀ ਇਹ ਗੱਲ ਸਹੀ ਹੈ ਜਾਂ ਗਲਤ, ਫਿਰ ਚੜਾਉਣੀ ਚਾਹੀਦੀ ਹੈ। ਤੇ ਅੱਛਾ ਭਾ, ਗੱਲ ਤੁਸੀਂ ਕਰ ਰਹੇ ਸੀ ਵੀ ਹੁਣ ਜਿਹੜੀ ਆਪਣਾ ਮਰਜ਼ੀ ਚੱਲਦੀ ਸਵਾਰ ਦੀ, ਜਾਨੀ ਸਵਾਰ ਦੀ ਬਹੁਤ ਅਥਾਰਟੀ ਆ, ਸ਼ੌਕ 'ਚ ਬਹੁਤ ਫਰਕ ਆਇਆ ਤੁਸੀਂ ਕਿਹਾ। ਹਾਂਜੀ ਹਾਂਜੀ। ਪਹਿਲੇ ਸਵਾਰ ਦੀ ਅਥਾਰਟੀ ਨਹੀਂ ਸੀ ਹੈ ਜੀ ਕੋਈ? ਨਹੀਂ, ਅਥਾਰਟੀ ਸੀਗੀ, ਸਵਾਰ ਸਿਰਫ ਭਿਉਂਦਾ ਸੀ ਬਹੁਤ ਉਦੋਂ। ਅੱਛਾ, ਤੇ ਤਕਨੀਕੀ ਸੀਗੀ, ਮਾਮਲਾ 'ਚ ਦਖਲਅੰਦਾਜ਼ੀ ਨਹੀਂ ਸੀ? ਨਹੀਂ ਹੁੰਦੀ ਸੀ। ਜਾਨੀ ਇੱਦਾਂ ਕਹਿ ਲਓ ਕਿ ਜਿੱਦਾਂ ਫੌਜ ਕਈ ਵਾਰੀ ਹੁੰਦੀ ਹੈ ਵੀ ਉਹਨੇ ਆਪਣਾ ਫੌਜੀਆਂ ਵਾਲਾ ਕੰਮ ਕਰਨਾ, ਜਦੋਂ ਹਕੂਮਤ ਕਰਦੀ ਆ ਇਹ ਸਮਝ ਲਓ ਵੀ ਹੁਣ ਫੌਜ ਹਕੂਮਤ 'ਤੇ ਆ। ਹਾਂਜੀ, ਇੱਦਾਂ ਹੀ ਆ। ਅੱਗੇ ਇਹ ਸੀਗੇ ਮਾਲਕਾਂ ਦੀ ਗੱਲ ਵੀ ਸਵਾਰ ਮੰਨਦੇ ਸੀ। ਸਵਾਰ ਨੂੰ ਦੱਸ ਦੇਣਾ ਵੀ ਆਹ ਬਹੁਤ ਜੋੜ ਲਿਆ, ਠੀਕ ਰਹੂਗਾ। ਉਹ ਕਹਿੰਦਾ ਸੀ ਹਾਂ ਠੀਕ ਰਹੂਗਾ। ਮਸ਼ਵਰੇ ਨਾਲ ਸਾਰੀ ਗੱਲ ਹੁੰਦੀ, ਸਲਾਹ ਮਸ਼ਵਰੇ ਨਾਲ। ਅਗਰ ਹੁਣ ਸਵਾਰ ਦੀ ਮਰਜ਼ੀ ਚੱਲਦੀ, ਸਲਾਹ ਨਹੀਂ ਚੱਲਦੀ। ਹੁਣ ਅਸੀਂ ਕਹਿ ਦਈਏ ਸਵਾਰ ਨੂੰ, ਹੁਣ ਕਈਆਂ ਭਰਾਵਾਂ ਨੇ ਸਾਡੇ ਬੰਦੂਕ ਕੱਢ ਕੇ ਖੜ ਜਾਣੀ, ਲੈ ਵੀ ਸਵਾਰ ਨੂੰ ਐਂ ਕਹੀ ਜਾਂਦੇ। ਗੱਲ ਇਹ ਆ ਵੀ ਠੀਕ ਆ, ਮੈਂ ਤੁਹਾਨੂੰ ਅੱਗੇ ਪਹਿਲਾਂ ਦੱਸਿਆ 2 ਹੱਥਾਂ ਨਾਲ ਭਾਰ ਤਾੜੀ ਵੱਜਦੀ ਆ, ਤੇ ਸਵਾਰ ਵੀ ਉਦੋਂ ਹੀ ਕੁਛ ਨਾ ਕੁਛ ਕਰਦਾ ਜਦੋਂ ਅਸੀਂ ਉਹਨੂੰ ਛੁੱਟ ਦਿੰਦੇ ਆ। ਬਾਈ ਰੌਲਾ ਪਤਾ ਕੀ ਆ? ਰੌਲਾ ਗੱਲ ਇਹ ਹੈ ਕਿ ਮਾਲਕ ਸਾਰੀ ਸਵਾਰ ਤੇ ਸਿੱਟ ਦਿੰਦੇ ਆ ਕਿ ਤੇਰਾ ਬੋਲਾ ਤੂੰ ਹੀ, ਜਿੰਨਾ ਮਰਜ਼ੀ ਜੋੜ ਨਾ ਜੋੜ ਤੂੰ ਹੀ ਕਰਨਾ, ਅਸੀਂ ਤੈਨੂੰ ਨਹੀਂ ਪੁੱਛਣਾ ਹੈਗਾ, ਤੂੰ ਮਾਲਕ ਹੈਦਾ। ਇਹਨੂੰ ਆਪਣਾ ਕਸੂਰ ਤੇ ਮਾਲਕਾਂ ਦਾ ਹੀ ਆ ਨਾ, ਜਿਹੜੇ ਉਹ ਇੰਨਾ ਕੁਛ ਕਰਕੇ ਤੇ ਫਿਰ ਉਹ ਸਵਾਰ ਤੇ ਸਿੱਟਦੇ ਆ ਵੀ ਤੁਸੀਂ ਜੋੜਨਾ, ਜਿੰਨਾ ਮਾਰੇ ਜੋੜਨਾ, ਫਿਰ ਉਹ ਜੋੜਦਾ ਉੱਤੇ ਖੜਨ ਫਿਰ। ਅੱਛਾ ਜੀ, ਇੱਕ ਤੇ ਫਰਕ ਤੁਹਾਡਾ ਇਹ ਆਇਆ ਉਦੋਂ ਦਾ ਸ਼ੌਕ 'ਚ, ਇੱਕ ਗੱਲ ਸਿਰੇ ਲੱਗੇ ਕਿ ਆਪਣਾ ਜੀ ਜੋੜ ਦਾ ਨਹੀਂ ਪਤਾ ਲੱਗਦਾ, ਚੜਿਆ ਕਿਸੇ ਨਾਲ ਹੁੰਦਾ, ਦੌੜਦਾ ਕਿਸੇ ਨਾਲ ਹੁੰਦਾ। ਹਾਂ, ਕਿਸੇ ਨੂੰ ਹੁੰਦੀ ਆ, 20 ਬੰਦਿਆਂ ਨੂੰ ਹਾਂ ਹੁੰਦੀ ਆ, ਫਿਰ ਚੜਨਾ ਤੇ ਇੱਕ ਨਾਲ ਹੀ ਆ। ਅੱਛਾ, ਇੱਕ ਤੇ ਆ ਗਈ ਜੀ ਖਾਮੀ ਜਿਹੜੀ ਹੁਣ ਦੇ ਸ਼ੌਕ 'ਚ ਉਦੋਂ ਵਾਲੇ ਨਾਲ ਹੋਣ ਲੱਗੀ। ਹੋਰ ਕਿਹੜਾ ਫਰਕ ਆ ਜੀ? ਜ਼ਮੀਨ ਸਮਾਨ ਦਾ ਫਰਕ ਦੱਸਿਆ ਨਾ ਤੁਸੀਂ। ਹੋਰ ਵੀ ਬੜੇ ਫਰਕ ਆ ਜੀ, ਤੁਸੀਂ ਹਿਸਾਬ ਲਾ ਲਓ। ਹੁਣ ਦੌੜਾਂ ਦਾ ਤੁਸੀਂ ਦੇਖ ਲਓ ਵੀ ਰੋਜ਼ ਦੌੜ ਹੋਈ ਜਾਂਦੀ ਹੈ। ਅੱਛਾ, ਇਹ ਵੀ ਚੰਗੀ ਨਹੀਂ ਹੈਗੀ? ਹਾਂਜੀ, ਘੱਟ ਤੋਂ ਘੱਟ ਮਹੀਨੇ 'ਚ। ਅੱਗੇ ਕਮੇਟੀ ਸੀ ਬੂਟਾ ਸਾਹਿਬ ਦੀ ਸੀਗੀ, ਉਦੋਂ ਕੋਈ 15-20 ਦਿਨ ਕੱਢ ਜਾਂਦੇ, ਕੋਈ ਅਸੂਲ ਸੀ, ਬੰਦਿਆਂ ਨੂੰ ਖੋਫ ਸੀ, ਡਰ ਸੀ। ਤੇ ਹੁਣ ਤਾਂ ਕੋਈ ਹੈ ਹੀ ਨਹੀਂ, ਇਦਾਂ ਦਾ ਹਿਸਾਬ ਕਿਤਾਬ ਵੀ ਹੈ ਨਹੀਂ ਜੀ। ਪਰ ਰੋਜ਼ ਦੌੜ ਦੇ ਨਾਲ ਕੀ ਨੁਕਸਾਨ ਆ ਜੀ? ਨੁਕਸਾਨ ਨਹੀਂ, ਬੈਲ ਥੋੜੀ ਦੌੜਦਾ ਜੀ, ਤੁਹਾਡੇ ਸਾਹਮਣੇ ਹੀ ਆ। ਥੋੜੀ ਦੌੜ ਬਾਅਦ ਜਿਹੜੇ ਹੋਰ ਦੌੜਦੇ ਇਸ ਤਰ੍ਹਾਂ ਨਹੀਂ ਹੁੰਦੇ ਜੀ, ਕਦੇ ਆ ਪੱਟੀ ਦੀ ਹੋ ਗਈ, ਜ਼ਿਲ੍ਹੇ ਦੀ ਹੋ ਗਈ, ਓਪਨ ਹੋ ਗਈ, 2 ਜ਼ਿਲ੍ਹਿਆਂ ਦੀ ਹੋ ਗਈ, ਇੱਦਾਂ ਰੋਜ਼ ਹੁੰਦੀ ਦੌੜ? ਇੱਕੋ ਕੈਟਾਗਰੀ ਦੀ ਰੋਜ਼ ਤੇ ਨਹੀਂ ਹੁੰਦੀ?
ਭਾਈ ਉਹ ਇੱਕੋ ਵਾਲੀ ਹੋ ਗਈ ਹੁਣ। ਕੱਲ ਦੋਨੇ ਚੌਗੇ ਬੋਲ ਤਾਂ ਉਹੀ ਭਜਣੇ ਆ ਜੀ, ਉੱਧਰ ਜਾ ਕੇ ਹਾਂਜੀ ਉਹਨਾਂ ਨੇ ਕਿਹੜਾ ਮੂੰਹ ਬੋਲ ਚੌਗੇ ਜਵਾਨ ਦੀ ਕੱਲ ਦੌੜ ਹੋਈ ਆ, ਉਹਦੇ ਵਿੱਚ ਦੋਂਦੇ ਵੀ ਭੱਜੇ ਆ ਚੌਗਿਆਂ ਚ ਵੱਡਿਆਂ ਵੱਲ ਨਾਲ। ਜ਼ਾਰੀ ਗੱਲ ਆ, ਛੋਟਾ ਜਿੰਨਾ ਮਰਜ਼ੀ ਭਜਾ ਲਓ, ਦੋਂਦੇ ਤੋਂ ਵੱਡਾ ਨਹੀਂ ਹੋਣਾ ਚਾਹੀਦਾ। ਤੇ ਕੱਲ ਹਾਂਜੀ ਕੱਲ ਭੱਜੇ ਆ, ਅੱਜ ਫਿਰ ਖੀਰੇ ਦੋਂਦੇ ਦੀ ਭੱਜਣ ਦੇ ਜੀ ਫੈਸਲਾਬਾਦ ਦੇ ਵਿੱਚ। ਕੱਲ ਨੂੰ ਮਨਸ਼ਾ ਕਿਤੇ ਹੋਰ ਵੀ ਹੋਣੀ ਆ। ਦੌੜ ਰੋਜ਼ ਹੀ ਹੋ ਰਹੀ ਆ ਹੁਣ ਭਾਈ। ਅੱਗੇ ਹੁੰਦੀ ਸੀ ਘੱਟ 15 ਦਿਨ ਤਾਂ ਲਾਜ਼ਮ ਪੈਂਦੇ ਸੀ। ਅੱਛਾ, ਇਹਦੇ ਨਾਲ ਬੈਲ ਦੇ ਉੱਤੇ ਜ਼ਿਆਦਤੀ ਹੈ ਜੀ, ਬਹੁਤ ਜ਼ਿਆਦਤੀ ਹੈ ਜੀ। ਤੁਹਾਡੀ ਤਜਵੀਜ਼ ਕੀ ਹੈ ਜੀ ਇਹਦੇ ਬਾਰੇ? ਸਾਡੀ ਤਾਂ ਤਜਵੀਜ਼ ਇਹੀ ਹੈ ਕਿ 15 ਦਿਨ ਹੋਣੇ ਚਾਹੀਦੇ ਲਾਜ਼ਮ ਵਿੱਚ ਜੀ। ਅੱਛਾ ਜੀ, 15 ਦਿਨ ਬਾਅਦ ਦੌੜ ਹੋਣੀ ਚਾਹੀਦੀ ਹੈ। ਤੇ ਜਿਹੜਾ ਬਾਕੀ ਚਲੋ ਠੀਕ ਹੀ ਚੱਲ ਰਿਹਾ। ਇਹਦਾ ਫਿਰ ਜ਼ਿੰਮੇਦਾਰ ਕੌਣ ਹੈ ਜੀ ਜਿਹੜੀ ਰੋਜ਼ ਦੌੜ ਹੁੰਦੀ ਆ? ਇਹਦੇ ਜ਼ਿੰਮੇਦਾਰ ਹੁਣ ਕਮੇਟੀ ਹੈ ਜਿਹੜੀ, ਜਿਹਦਾ ਕੋਈ ਗੱਲ ਹੀ ਸੁਣਨੀ ਨਹੀਂ ਕੋਈ ਨਹੀਂ ਰਿਹਾ। ਬਣੀ ਤਾਂ ਹੈਗੀ ਹੈ ਦੁਬਾਰਾ ਵੀ, ਲੇਕਿਨ ਜੋ ਪਹਿਲੀ ਸੀਗੀ ਉਹਦੇ ਨਾਲੋਂ ਤਾਂ ਬਹੁਤ ਫਰਕ ਆ। ਇਹਨਾਂ ਨੇ ਹਰ ਗੱਲ ਲਿਖ ਕੇ ਚੜਾਈ ਆ ਜੀ, ਇੱਦਾਂ ਨਹੀਂ ਹੋਣੀ ਚਾਹੀਦੀ। ਸਪੀਕਰ ਵਾਲਾ ਜ਼ਿਆਦਾ ਬੋਲਣਾ ਨਹੀਂ। ਕੱਲ ਸਪੀਕਰ ਵਾਲਾ ਵੀ ਜ਼ਿਆਦਾ ਬੋਲਣ ਦਿਆ ਸੀ, ਹਰ ਚੀਜ਼ ਹੋਣ ਦੀ ਸੀ, ਕੋਈ ਟੈਨਸ਼ਨ ਨਹੀਂ। ਜਾਂ ਤਾਂ ਫਿਰ ਇਹ ਕਿ ਕਿਸੇ ਗੱਲ 'ਤੇ ਅਮਲ ਦਰਾਮਦ ਵੀ ਹੋਵੇ ਨਾ, ਜਿਹੜਾ ਚਲੋ ਲਿਖ ਕੇ ਚੜਾਇਆ ਉਹਨਾਂ ਨੇ, ਹਰ ਚੀਜ਼ ਚੜਾਈ ਹੈ, ਉਹ 'ਤੇ ਅਮਲ ਦਰਾਮਦ ਤਾਂ ਕਰਾਉਣ। ਇੱਕ ਤਾਂ ਗੱਲ ਇਹ ਕਿ ਦੌੜ ਦਾ ਉਹਨਾਂ ਨੇ ਕਿਹਾ ਜੀ ਜਿਹੜੇ ਦੌੜ ਦਾ ਲਿਖਿਆ ਫਾਸਲਾ ਉਹ ਵੀ ਪੂਰਾ ਨਹੀਂ ਹੁੰਦਾ, ਹਰ ਦੌੜ 'ਤੇ ਨਹੀਂ ਪੂਰਾ ਹੁੰਦਾ। ਚਲੋ ਜਿਹੜੇ ਛੋਟੇ ਗਰਾਊਂਡ ਉਹਨਾਂ ਦੇ ਤਾਂ ਫਿਰ ਮੁਸ਼ਕਿਲ ਨਹੀਂ ਹੋ ਸਕਦੀ, ਮਜਬੂਰੀ ਹੈ। ਵੱਡੇ ਗਰਾਊਂਡਾਂ 'ਚ ਤਾਂ ਪੂਰੀ ਦੌੜ ਹੋਵੇ ਨਾ, ਜਿੰਨੀ ਉਹਨਾਂ ਨੇ ਲਿਖੀ ਹੈ ਉਨੀ ਹੋਣੀ ਚਾਹੀਦੀ ਹੈ ਸ਼ਰਤਾਂ ਦੇ ਮੁਤਾਬਕ। ਹਾਂਜੀ, ਅਤੇ ਬਾਕੀ ਤੁਸੀਂ ਦੇਖ ਲਓ ਸਾਰਾ ਕੁਛ ਹੀ ਕੀ ਹੋਣ ਦਿਆ, ਤੁਸੀਂ ਵੀ ਦੇਖ ਹੀ ਰਹੇ ਹੋ ਰੋਜ਼ ਮੀਡੀਆ ਦੇ ਉੱਤੇ ਕੀ ਚੱਲਣ ਦਿਆ ਵਾ, ਦੌੜਾਂ ਕਿਸ ਤਰ੍ਹਾਂ ਹੋਣ ਦੀਆਂ ਵਾ, ਅਤੇ ਰੋਜ਼ ਹੀ ਦੌੜ ਹੋਣ ਦੀ ਹੈ। ਅਤੇ ਜਿਹੜੇ ਬੰਦਿਆਂ ਨੇ ਕੰਮ ਕਰਨੇ ਆ ਉਹ ਫਿਰ ਕਿੱਥੋਂ ਕਰਨਗੇ ਕੰਮ ਆਪਣਾ, ਜਿਹਨਾਂ ਦਾ ਇੰਨੀ ਮਹਿੰਗਾਈ ਆ, ਖਾਣਾ ਪੀਣਾ ਕਿੱਥੋਂ, ਇੰਨੇ ਖਰਚੇ ਆ। ਸਹੀ ਜੀ, ਇਹ ਤਾਂ ਹੁਣ ਬਾਹਰਲੇ ਬੰਦੇ ਭਜਾ ਸਕਦੇ ਆ, ਹੁਣ ਇੱਥੇ ਵਾਲੇ ਤਾਂ ਕੁਛ ਨਹੀਂ ਕਰ ਸਕਦੇ ਜੀ। ਜ਼ਿਮੀਂਦਾਰਾਂ ਦਾ ਸ਼ੌਕ ਸੀ ਇਹ, ਅਤੇ ਉੱਪਰਲੇ ਲੈਵਲ 'ਤੇ ਚਲਾ ਗਿਆ, ਬਹੁਤ ਫਰਕ ਪਿਆ ਗਿਆ। ਹੁਣ ਅਨਾਹ ਬਣ ਗਈ ਜੀ, ਅਨਾਹ ਸ਼ੌਕ ਨਹੀਂ ਰਿਹਾ ਹੈਗਾ ਜੇ। ਅੱਛਾ, ਜਿਹੜਾ ਸ਼ੌਕ ਹੁੰਦਾ ਭਾਜੀ ਇਹ ਹੁੰਦੀ ਆ ਪਿਆਰ ਤੇ ਪ੍ਰੀਤ ਦਾ ਨਾਂ, ਸ਼ੌਕ ਹੁੰਦਾ, ਮੁਹੱਬਤ ਹੁੰਦੀ ਆ, ਅਨਾਹ ਹੁੰਦੀ ਆ ਜ਼ਿੱਦਬਾਜ਼ੀ ਜੀ। ਤੇ ਇਹ ਜਿਹੜੀ ਸ਼ੌਕ ਅਨਾਹ ਦੇ ਵਿੱਚ ਬਦਲ ਗਿਆ ਜੀ, ਹੁਣ ਦੁਬਾਰਾ ਸ਼ੌਕ 'ਚ ਕਿੱਦਾਂ ਆ ਸਕਦਾ ਜੀ? ਇਹ ਸ਼ੌਕ 'ਚ ਆ ਸਕਦਾ ਜੀ, ਔਖੀ ਗੱਲ ਹੀ ਹੈ ਜੀ। ਆ ਸਕਦਾ, ਸ਼ੌਕ 'ਚ ਕਿਉਂ ਨਹੀਂ ਆ ਸਕਦਾ? ਕਿਹੜਾ ਕੰਮ ਨਹੀਂ ਹੁੰਦਾ ਜੀ। ਇਹ ਹੈ ਕਿ ਜਿੱਤਣ ਵਾਲਾ ਬੰਦਾ ਜਿਹੜਾ ਹਾਰਿਆ ਉਹਨੂੰ ਮੁਬਾਰਕਬਾਦ ਦੇਵੇ, ਉਹਨੂੰ ਗਾਲੇ ਮਿਲੇ, ਅਤੇ ਉਹ ਆਪ ਹੀ ਆ ਸਕਦਾ ਜੀ। ਕਿਉਂ ਨਹੀਂ ਆ ਸਕਦਾ? ਅਸੀਂ ਅੱਗੇ ਇੱਦਾਂ ਹੀ ਕਰਦੇ ਰਹੇ ਹਾਂ। ਜੇ ਅਸੀਂ ਹਾਰੇ ਹਾਂ, ਅਸੀਂ ਉਹਨਾਂ ਨੂੰ ਮੁਬਾਰਕਬਾਦ ਦੇ ਕੇ ਦੌੜ ਦਾ ਐਲਾਨ ਕਰਾ ਕੇ ਆਈਦਾ ਜੀ 8 ਦਿਨ ਬਾਅਦ। ਅੱਛਾ, ਹੁਣ ਇਸ ਟਾਈਮ ਜਿਹੜੀ ਗਰਾਊਂਡ 'ਤੇ ਮਤੀਉਲਾ ਭਾਈ ਪੱਟੀ ਮੁਖਤਾਰ ਭਾਈ ਜਿਹੜੀ ਹੁਣ ਸੂਰਤ ਹਾਲ ਆ ਜੀ, ਛੋਟੇ ਬੰਦ ਕਰੀ ਜਰਾ, ਜ਼ਿਆਦਾ ਹੋ ਗਿਆ। ਤੇ ਮਤੀਉਲਾ ਭਾਈ, ਮੁਖਤਾਰ ਭਾਈ, ਜਿਹੜੀ ਲੱਡੂ ਸਾਹਿਬ ਜਿਹੜੀ ਹੁਣ ਸੂਰਤ ਹਾਲ ਆ ਜੀ, ਹੁਣ ਇਹ ਆ ਕਿ ਕਿਸੇ ਕੋਲ ਹਾਰ ਵੀ ਬਰਦਾਸ਼ਤ ਨਹੀਂ ਹੁੰਦੀ, ਜਿੱਤ ਵੀ ਬਰਦਾਸ਼ਤ ਨਹੀਂ ਹੁੰਦੀ। ਤੁਹਾਡਾ ਕਿੰਨਾ ਕੁ ਇਤਫਾਕ ਇਸ ਗੱਲ ਤੇ ਵੀ ਜਿੱਤ ਬਰਦਾਸ਼ਤ ਕਰਨਾ ਮਕਸਦ ਇਹ ਹੈ ਕਿ ਜਿੱਤ ਕੇ ਬੰਦਾ ਅੱਜ ਤਰ੍ਹਾਂ ਵੀ ਗੱਲਾਂ ਨੇ ਜਿੱਤ, ਜਿਸ ਤਰ੍ਹਾਂ ਪੀਟੀ ਤਾਰ ਸਾਹਿਬ ਨੇ ਦੱਸਿਆ, ਤੁਸੀਂ ਆਪਣਾ ਜਿੱਤ ਕੇ ਅੱਲਾ ਦਾ ਸ਼ੁਕਰ ਅਦਾ ਕਰੋ, ਜੇ ਹਾਰ ਗਏ ਤੇ ਅੱਲਾ ਕੋਲੋਂ ਮੰਗੋ। ਬਿਲਕੁਲ ਜੀ, ਤੇ ਇਹ ਚੀਜ਼ ਦੀ ਕਮੀ ਹੈ ਜੀ। ਜੇ ਤੁਸੀਂ ਹਾਰ ਗਏ ਆ, ਤੁਹਾਨੂੰ ਕੌਨਫੀਡੈਂਸ ਹੈਗਾ, ਤੁਸੀਂ ਮਿਹਨਤ ਕਰੋ, ਹੋਰ ਆਪਣੀ ਦੌੜ ਰੱਖੋ, ਉਹਨੂੰ ਸੱਦੋ ਭਈ ਆਓ ਨਾਲ ਲੱਗੋ, ਫਿਰ ਅੱਲਾ ਤੁਹਾਨੂੰ ਵੀ ਜਿੱਤ ਦੇਵੇਗਾ। ਲੇਕਿਨ ਇਹ ਕਿ ਹਾਰ ਕੇ ਤਸਲੀਮ ਕਰੋ ਵੀ ਅਸੀਂ ਹਾਰੇ ਹਾਂ, ਆਪਣੀਆਂ ਖਾਮੀਆਂ ਦੂਰ ਕਰੋ, ਬਾਕੀ ਇਹ ਨਾਲ ਲੱਗੋ ਦੂਸਰੀ ਵਾਰੀ ਫਿਰ ਉਹਨਾਂ ਦੇ। ਹੁਣ ਆਪਣਾ ਉਸਤਾਦ ਸ਼ੀਰਾ ਨਾਲ ਲੱਗਦਾ ਰਿਹਾ ਫਕਰ ਟੋਬਾ, ਦੇ ਹੁਣ ਤੱਕ ਵੀ ਲੱਗ ਰਿਹਾ ਵਾ, ਜਿੱਤ ਵੀ ਰਹੇ, ਹਾਰ ਵੀ ਰਹੇ, ਨਾਲ ਲੱਗ ਰਹੇ ਬਹੁਤ, ਕੋਈ ਨਾ ਕੋਈ ਲਾ ਰਹੇ ਉਹ ਲਾਜ਼ਮ, ਤੇ ਉਹਨਾਂ ਦਾ ਮੁਕਾਬਲਾ ਚੱਲ ਰਿਹਾ। ਉਸਤਾਦ ਸ਼ੀਰੇ ਦੀ ਗੱਲ ਕੀਤੀ ਜੀ, ਹਾਂਜੀ, ਤੇ ਇਹ ਸਾਡੇ ਸ਼ੌਕੀਨ ਭਰਾ ਜਿਹੜੇ ਸ਼ਿਕਾਰੀ ਆ ਇਹ ਗੱਲ ਕਹਿੰਦੇ ਆ ਕਿ ਜਿਹੜਾ ਸ਼ੀਰਾ 'ਚ ਹੌਸਲਾ ਇੱਕ ਗੱਲ ਦਾ ਕਿ ਫਕਰੇ ਟੋਬਾ ਬੈਲ ਆ, ਚੈਂਪੀਅਨ ਬੈਲ ਆ, ਲੇਕਿਨ ਸ਼ੀਰੇ ਕੋਲ ਜਿੱਦਾਂ ਵੀ ਆ ਭਲਾ ਹਰਦਾ, ਲੇਕਿਨ ਮੈਦਾਨ 'ਚ ਜਾਂਦਾ, ਜਾਂਦੇ ਭਾਈ ਮਗਰ ਜਾਂਦਾ ਪਿੱਛੇ। ਇਸ ਗੱਲੋਂ ਭਾਈ ਸ਼ੀਰੇ ਦੀ ਤਾਰੀਫ ਕਰਦੇ ਹਾਂ ਜੀ ਅਸੀਂ, ਕਿ ਉਹਨਾਂ ਨੇ ਬਹੁਤ ਨਾਲ ਲਾਏ ਆ। ਉਹਦੇ ਕੋਲ ਚਾਹੇ ਇੱਕ ਗੱਡੀ ਆ ਚਾਹੇ 2 ਗੱਡੀਆਂ ਨਾਲ ਉਹਨੇ ਲਾਜ਼ਮੀ ਲਾਈ ਹੈ। ਜਿੱਥੇ ਵੀ ਗਰਾਊਂਡ ਦੇ ਵਿੱਚ ਫਕਰੇ ਟੋਬਾ ਗਿਆ ਵਾ, ਉਹ ਕਿਸ ਜੋੜ ਨਾਲ ਵੀ ਗਿਆ ਵਾ, ਉਸਤਾਦ ਸ਼ੀਰੇ ਨੇ ਗੱਡੀ ਲਾਜ਼ਮੀ ਨਾਲ। ਅੱਛਾ ਭਾਜੀ, ਪੂਰੀ ਕੈਲਕੂਲੇਸ਼ਨ ਜੀ, ਤੁਸੀਂ ਵੀ ਆਪਣਾ ਸ਼ਿਕਾਰ ਕੀਤਾ ਜੀ, ਬਾਹਰ ਵੀ ਜਾ ਕੇ ਤੁਹਾਡੀਆਂ ਨਾ ਆਪਣਾ ਸੰਗਤਾਂ ਇੱਧਰ ਹੀ ਹੁੰਦੀਆਂ, ਧਿਆਨ ਇੱਧਰ ਹੀ ਹੁੰਦਾ। ਇਸ ਟਾਈਮ ਜੀ ਮੌਜੂਦਾ ਦੌਰ ਦੇ ਵਿੱਚ ਜੀ ਚੈਂਪੀਅਨ ਬੈਲ ਕਿਹੜਾ ਜੀ ਪੂਰੀ ਕੈਲਕੂਲੇਸ਼ਨ ਦੇ ਨਾਲ ਜੀ? ਚੈਂਪੀਅਨ ਵਾਲਾ ਫਕਰਾ ਟੋਬਾ ਹੀ ਹੈ ਜੀ ਇਸ ਟਾਈਮ, ਤੇ ਚੈਂਪੀਅਨ ਉਹੀ ਹੁੰਦਾ ਜਿਹਦੀ ਸਾਲ ਦੇ ਵਿੱਚ ਦੌੜਾਂ ਜਿਹੜੀਆਂ ਸਭ ਤੋਂ ਜ਼ਿਆਦਾ ਹੋਣ, ਤੇ ਬਾਕੀ ਹੁਣ ਤਾਂ ਬੰਦਾ ਇੱਕ ਦੌੜ ਜਿੱਤ ਕੇ ਵੀ ਚੈਂਪੀਅਨ ਨਾਲ ਲਿਖੀ ਫਿਰਦੇ ਆ। ਦੌੜ ਦਾ ਚੈਂਪੀਅਨ ਹੁੰਦਾ, ਇਹ 'ਚ ਗਲਤ ਕੋਈ ਨਹੀਂ, ਚੈਂਪੀਅਨ ਹੁੰਦਾ ਉਸ ਦੌੜ ਦਾ। ਉਹ ਚੈਂਪੀਅਨ ਉਸੇ ਦੌੜ ਦਾ ਹੁੰਦਾ ਨਾ ਜੀ। ਤੁਸੀਂ ਆਲਰੇਡੀ ਪੁੱਛਿਆ ਨਾ ਚੈਂਪੀਅਨ, ਉਹ ਚੈਂਪੀਅਨ ਉਹੀ ਆ ਜਿਹੜਾ ਸਾਲ ਬਾਅਦ, ਜਿੱਦਾਂ ਹੁਣ ਅੱਗੇ ਡੋਗਰਾਂ ਵਾਲਾ ਬੋਲ 2 ਸਾਲ ਲਗਾਤਾਰ 3 ਸਾਲ ਚੈਂਪੀਅਨ ਰਿਹਾ। ਚੀਨਾ ਬੋਲ ਦਾ ਮਾਸ਼ਾਅੱਲਾ, ਚੀਨਾ ਬੋਲ ਦਾ ਖੈਰ ਚੈਂਪੀਅਨ ਨਸੀਬਾਂ 'ਚ ਨਹੀਂ ਹੋਈ, ਦੌੜਿਆ ਬਹੁਤਾ ਬਹੁਤ, ਉਹ ਸਾਰਿਆਂ ਨੂੰ ਜ਼ਿਆਦਾ ਦੌੜਿਆ ਉਹ, ਲੇਕਿਨ ਚੈਂਪੀਅਨਸ਼ਿਪ ਜਿਹੜੀ ਆ ਉਹਦੇ ਨਸੀਬਾਂ 'ਚ ਨਹੀਂ ਹੋਈ। ਚੀਨਾ ਜ਼ਿਆਦਾ ਚੈਂਪੀਅਨ ਨਹੀਂ ਜੀ, ਚੀਨਾ ਜ਼ਿਆਦਾ ਚੈਂਪੀਅਨ ਰਿਹਾ। ਡੋਗਰਾਂ ਵਾਲਾ ਬੋਲ ਨਾਲ ਦੌੜਿਆ ਵਾ, ਉਦੋਂ ਚੈਂਪੀਅਨ ਰਿਹਾ ਜੀ। ਨਹੀਂ, 2 ਸਾਲ ਡੋਗਰਾਂ ਵਾਲਾ ਬੋਲ ਚੈਂਪੀਅਨ ਰਿਹਾ। ਅੱਛਾ ਜੀ, ਹਾਂਜੀ, ਲਾਖਾ ਬੋਲ ਚੈਂਪੀਅਨ ਰਿਹਾ 2 ਸਾਲ,
ਤੇ ਇਹ ਇੱਕ ਵਾਰੀ ਪਠਾਣਾ ਵਾਲਾ ਬੋਲ ਵੀ ਆਇਆ ਸੀ ਮੈਨੂੰ ਲੱਗਦਾ। ਹਾਂ ਪਠਾਣਾ ਵਾਲਾ ਬਾਲ ਚੈਂਪੀਅਨ ਰਿਹਾ, ਲੇਕਿਨ ਚੀਨੇ ਬਾਲ ਦਾ ਬਾਲ ਦੇ ਨਸੀਬਾਂ ਚੈਂਪੀਅਨ ਨਹੀਂ ਹੋਈ ਜੀ। ਅੱਛਾ ਜੀ, ਹਾਂਜੀ ਉਹ ਦੌੜਿਆ ਸਾਰਿਆਂ ਨਾਲੋਂ ਜ਼ਿਆਦਾ ਬਾਲ ਚੀਨਾ ਹੀ ਆ। ਸਹੀ ਜੀ। ਮਾਸ਼ਾਅੱਲਾ ਜਿੱਤੀਆਂ ਵੀ ਦੌੜਾਂ ਬਥੇਰੀਆਂ ਉਹਨੇ, ਲੰਬਾ ਵੀ ਉਹੀ ਜ਼ਿਆਦਾ ਦੌੜਿਆ, ਬਾਲ ਵੀ ਮਾਸ਼ਾਅੱਲਾ ਬਹੁਤ ਚੰਗਾ ਸੀ। ਤੇ ਪਾਸ ਸਵਾਰ ਦੀ ਕਿਹੜੀ ਤਕਨੀਕ ਤੋਂ ਤੁਸੀਂ ਮੁਤਮਨ ਆ ਜੀ? ਕਿਹੜਾ ਸਵਾਰਾ ਜ਼ਿਆਦਾ ਜੀ ਟੈਕਨੀਕਲ ਜੀ, ਤਕਨੀਕੀ ਤੇ ਸਿਆਣਾ ਸਵਾਰ ਜੀ? ਸਵਾਰ ਜੇ ਸਿਆਣਾ ਤਾਂ ਲਓ ਜੀ, ਫਿਰ ਤਾਂ ਇਸ ਟਾਈਮ ਸਤਾਰ ਹੀ ਆ ਬਾਈ, ਸਤਾਰ। ਅੱਛਾ ਜੀ। ਤੇ ਮਾਸ਼ਾਅੱਲਾ ਹੱਕ ਦਾ ਵੀ ਠੀਕ ਆ ਬੋਲ ਦੋ। ਤੇ ਬਾਕੀ ਵੀ ਸਵਾਰ ਸਾਰੇ ਚੰਗੇ ਆ, ਮਾਸ਼ਾਅੱਲਾ ਠੀਕ ਆ ਸਵਾਰ ਸਾਰੇ ਮਿਹਨਤ। ਹਾਂਜੀ ਸਵਾਰ ਬੱਚਿਆਂ ਦੇ ਵਿੱਚ ਅੱਜ ਕੱਲ੍ਹ ਉਸਤਾਦ ਬੱਗਾ ਠੀਕ ਆ, ਉਹਨੂੰ ਯਾਨੀ ਕਿ ਕੁੱਟਦਾ ਵੀ ਆ, ਪਿਆਰ ਮੁਹੱਬਤ ਨਾਲ ਵੀ, ਜਿੱਦਾਂ ਵੀ ਨਾ ਗੱਡੀ ਸਿਰੇ ਲਾ ਲੈਂਦਾ, ਅੜਾ ਅੜੂ ਕੇ ਬੱਚੇ ਸਿੱਧੇ ਸੁੱਧੇ ਕਰਕੇ ਆਪਣਾ ਟੈਕਨੀਕ ਟੂ। ਅੱਛਾ ਭਾ, ਓਪਨ ਤੇ ਹੋ ਗਿਆ ਜੀ ਫਖਰੇ ਟੋਬਾ। ਹੁਣ ਨਵੀਂ ਨਰਸਰੀ ਦੇ ਵਿੱਚ ਆਪਣਾ ਦੋਂਦਿਆਂ 'ਚ, ਚੌਗਿਆਂ 'ਚ, ਖੀਰਿਆਂ 'ਚ ਕੋਈ ਇੱਥੇ ਤੱਕ ਵੀ ਤੁਹਾਡੀ ਨਿਗਾਹ ਹੈ ਹੀ ਆ ਨਾ, ਟੱਚ ਰਹਿੰਦੇ ਤੁਸੀਂ। ਹੁਣ ਕਿਹੜੇ ਬੈਲ ਆ ਜਿਹੜੇ ਨਵੀਂ ਪਨੀਰੀ 'ਚ ਆ ਰਹੇ ਆ? ਬੈਲ ਹੁਣ ਹੈਗੇ 3-4 ਜੀ ਮਾਸ਼ਾਅੱਲਾ ਚੰਗੇ ਆ। ਜੇ ਉੱਪਰ ਆਉਣ ਚੌਗਿਆਂ 'ਚ ਕਿਹੜੇ ਆ ਰਹੇ ਜੀ? ਚੌਗਾਂ 'ਚ ਇਸ ਟਾਈਮ ਲੱਡੂ ਬੈਲ ਹੀ ਉੱਪਰ ਆ ਜੀ। ਅੱਛਾ ਜੀ। ਹਾਂਜੀ ਤੇ ਜਿਹੜੇ ਦੋਂਦੇ ਆ ਉਹਨਾਂ 'ਚ ਸੋਹਣਾ ਬੈਲ 30 ਵਾਲਾ ਮਾਸ਼ਾਅੱਲਾ ਚੰਗਾ ਦੌੜਦਾ, ਤੇ ਸੁੰਦਰ 57 ਵਾਲਾ ਵੀ ਠੀਕ ਆ। ਪਰਿੰਦਾ ਬੜਾ 26 ਵਾਲਾ, ਅਸ਼ਰਫ ਬਲੋਚ ਵਾਲਾ ਉਹ ਵੀ ਠੀਕ ਹੈ ਬੈੜਾ ਮਾਸ਼ਾਅੱਲਾ, ਵੀ ਚੰਗਾ ਦੌੜਦਾ। ਪਤੰਗਾ ਨਾਗਰ ਵਾਲਾ ਵੀ ਚੌਗਾ। ਹਾਂ ਪਤੰਗਾ ਉਹ ਛਿੱਗਾ ਹੋ ਗਿਆ, ਪਤੰਗਾ ਨਗਰ ਵਾਲਾ ਛਿੱਗਾ। ਅਰਬੀ ਬਹੁਤ ਚੌਗਾ ਵੀ ਚੰਗਾ ਦੌੜਦੇ। ਅਰਬੀ ਵੀ ਤਕੜਾ ਬੋਲਦਾ ਜੀ। ਹਾਂਜੀ ਹਾਂਜੀ ਇਹ 4-5 ਬੈੜਾ ਜਿਹੜੇ ਚੌਗਿਆਂ 'ਚ ਤਕੜੇ ਆ, ਦੋਂਦਿਆਂ 'ਚੋਂ 30 ਵਾਲਾ ਬੈੜਾ ਚੰਗਾ ਵਾ, ਸੁੰਦਰ 57 ਵਾਲਾ ਠੀਕ ਆ। 26 ਵਾਲਾ ਪਰਿੰਦਾ ਦੋਂਦਿਆਂ 26 ਵਾਲਾ ਪਰਿੰਦਾ ਬੜਾ ਚੰਗਾ ਭਜਦਾ। ਹਾਂ ਉਹ ਵੀ ਠੀਕ ਆ। ਅੱਛਾ ਭਾ, ਲਾਸਟ ਦੇ ਉੱਤੇ ਤੁਸੀਂ ਆਪਣੇ ਸ਼ੌਕੀਨ ਭਰਾਵਾਂ ਨੂੰ ਸ਼ੌਕ ਦੀ ਬਿਹਤਰੀ ਵਾਸਤੇ, ਪਿਆਰ ਪੂਰੀ ਵਧਾਉਣ ਵਾਸਤੇ, ਮੁਹੱਬਤਾਂ ਵੰਡਣ ਵਾਸਤੇ ਕਿਹੜਾ ਪੈਗਾਮ ਦੋਗੇ ਜੀ? ਪੈਗਾਮ ਤੇ ਇਹ ਆ ਕਿ ਹਾਰਨ ਵਾਲਾ ਹਾਰ ਤਸਲੀਮ ਕਰੇ ਜੀ, ਤਸਲੀਮ ਕਰਕੇ ਤੇ ਮੁੜ ਕੇ ਫਿਰ ਉਹ ਆਪਣਾ ਜਿੱਤਣ ਵਾਲੇ ਨੂੰ ਮੁਬਾਰਕਬਾਦ ਦੇਵੇ, ਤੇ ਇਹਦੇ ਵਿੱਚ ਹੀ ਬਿਹਤਰੀ ਆ। ਤੇ ਸ਼ੌਕ ਨੂੰ ਸ਼ੌਕ ਹੀ ਰਹਿਣ ਦੇਣ, ਬੰਦੇ ਲੈ ਕੇ ਜਾਣ। ਉਹ ਜ਼ਿਮੀਂਦਾਰ ਭਰਾ ਵੀ ਜਿਹੜੇ ਜਿਨ੍ਹਾਂ ਦਾ ਸ਼ੌਕ ਸੀ ਉਹ ਵੀ ਵਿੱਚ ਚੱਲੇ ਰਹਿਣ ਮਾੜੇ ਮਾੜੇ, ਚਲੋ ਕੰਮ ਚੱਲਦਾ ਰਹੇ। ਤੇ ਹੁਣ ਇਹ ਉਤਲੇ ਲੈਵਲ ਦਾ ਚਲਾ ਗਿਆ। ਮੈਨੂੰ ਸ਼ੱਕ ਆ ਵੀ ਇਹ ਜਿਹੜਾ ਆਪਣਾ ਉਧਰ ਪਿੰਡੀ ਵਾਲੇ ਨਹੀਂ ਜਿੱਦਾਂ ਲੈ ਕੇ ਜਾ ਰਹੇ ਤਾਂ ਕਰੋੜ ਵੱਲ ਨੂੰ, ਇਹ ਸਾਨੂੰ ਜਾਂਦਾ ਲੱਗਦਾ ਜੀ ਉਧਰ ਨੂੰ ਕੰਮ ਖਰਾਬ ਹੁੰਦਾ ਦਿਖਦਾ। ਹਾਂਜੀ ਭਾਈ, ਤੁਹਾਨੂੰ ਕਿੱਦਾਂ ਲੱਗਦਾ ਜੀ? ਬਿਲਕੁਲ ਜੀ ਭਾਈ, ਮੁਖਤਾਰ ਦੀ ਗੱਲ ਠੀਕ ਆ, ਕਿਉਂਕਿ 45 ਲੱਖ ਰੁਪਏ ਦੇ ਆਵਾਜ਼ ਫਖਰੇ ਟੋਬਾ ਦੀ ਆ ਗਈ ਆ। ਹਾਂਜੀ, ਕਿਉਂਕਿ ਜਦੋਂ ਦਾ ਅਸੀਂ ਆਪਣੀ ਸੁਰਤ ਸੰਭਾਲੀ ਆ, ਬਹੁਤ ਇਸੇ ਕੰਮ 'ਚ ਰਹੇ ਆ। ਨਹੀਂ ਜੀ, ਉਹ ਤੇ ਆਉਂਦੇ ਰਿਕਾਰਡ ਸਕਰੀਨ ਤੇ ਗੱਲ ਆ, ਜਿਨ੍ਹਾਂ ਨੇ ਖੁਆਇਸ਼ ਦਾ ਜ਼ਾਹਰ ਕੀਤਾ। ਤੁਸੀਂ ਗੁਫ਼ਤਗੂ ਸੁਣੀ? ਨਹੀਂ ਖੁਆਇਸ਼ ਦਾ ਜ਼ਾਹਰ ਨਹੀਂ ਕੀਤਾ ਉਹਦੇ ਵਿੱਚ। ਅਸੀਂ ਐਗਰੀ ਹਾਂ ਅੱਜ ਵੀ। ਭਾਈ ਜੀ 57 ਵਾਲੇ ਸਾਡੇ ਭਰਾ ਵਾ ਜੀ, ਅਸੀਂ ਉਹਨਾਂ ਦਾ ਸਾਡੇ ਬੜੇ ਦੁਆ ਸਲਾਮ ਆ। ਉਹ ਵੀ 40 ਲੱਖ ਦੇ ਤਾਂ ਉਹਨਾਂ ਨੇ ਪਹਿਲਾਂ ਕਿਹਾ ਸੀ, ਤੇ ਹੁਣ ਵੀ ਉਹ ਅਗਰ ਬੋਲ ਦਾ ਕੋਈ 50 ਲੱਖ ਦਾ ਵੀ ਲੱਭੇ ਲੈਣ ਨੂੰ ਤਿਆਰ ਆ। ਮੇਰੇ ਨਾਲ ਉਹਨਾਂ ਦੀ ਹੁੰਦੀ ਰਹਿੰਦੀ ਗੱਲਬਾਤ, ਤੇ ਇਹਨਾਂ ਨੇ ਆਪਣਾ ਇਜ਼ਹਾਰ ਕਰ ਦਿੱਤਾ ਵਾ ਜੀ 45 ਲੱਖ ਦਾ। ਇਸ ਕਰਕੇ ਕਹਿ ਰਹੇ ਕਿ ਥੋੜੀ ਜਿਹੀ ਗੇਮ ਸਾਨੂੰ ਤਾਂ ਨੂੰ ਜਾਂਦੀ ਲੱਗਦੀ ਹੈ। ਲੇਕਿਨ ਅਸਲ ਗੱਲ ਫਖਰੇ ਟੋਬਾ ਦੀ ਚੱਲੀ ਭਾਜੀ ਰੱਲੋਂ ਹੀ ਸੀਗੀ। ਅੱਛਾ ਜੀ। ਪੈਸਿਆਂ ਵਾਲੀ ਨਾ, ਉਹਨੇ ਤਾਰਕ ਵੀਡੀਓ ਵਾਲੇ ਨੂੰ ਕਿਹਾ ਸੀ। ਸਹੀ। ਤੇ ਇਹ ਬਾਅਦ ਚੋਂ ਫਿਰ ਜਦੋਂ ਪਤਾ ਲੱਗਾ ਨਹੀਂ ਦਿੰਦੇ, ਤੇ ਉਸ ਤੋਂ ਬਾਅਦ ਚੋਂ ਫਿਰ ਗੱਲਾਂ ਹੋਈਆਂ ਦੀਆਂ ਅਮਰ ਭਾਈ, ਇਹ ਜਿਹੜੀਆਂ ਸਲੇਮਪੁਰੀਆਂ ਨੇ ਬਾਅਦ ਚੋਂ ਕੀਤਾ, ਜਾਣੀ ਕਿ ਸਭ ਤੋਂ ਪਹਿਲਾਂ ਉਹਨੇ ਹੀ ਪੈਸਿਆਂ ਦਾ ਕਿਹਾ, ਬਾਕੀ ਹੁਣ ਲਈ ਜਾਣ। ਲੇਕਿਨ ਉਹ ਭਾਈ ਇਸਲਾਮ ਕਹਿੰਦਾ ਨਹੀਂ ਸੇਲ ਕਰਦੇ ਅਸੀਂ। ਅੱਛਾ ਭਾਈ, ਚਲੋ ਇੱਕ ਤਾਂ ਮਹਿੰਗਾਈ ਦਾ ਦੌਰ ਆ ਜੀ। ਹੁਣ ਆਪਣਾ ਅੱਜ ਦਾ ਜਿਹੜਾ ਲੱਖ ਆ, ਪਿੱਛੇ ਚਲ ਜੀਏ 10,000 ਵਰਗਾ। ਇੱਦਾਂ ਹੀ ਉਸ ਦੌਰ ਦੇ ਵਿੱਚ ਵੀ ਜੇ ਕੰਪੈਰੀਜ਼ਨ ਕੀਤਾ ਜਾਵੇ ਜੀ ਦੌਰ ਦਾ, ਇੰਨਾ ਮੁੱਲ ਜੀ ਕਿਸੇ ਹੋਰ ਬੈੜੇ ਦਾ ਵੀ ਲੱਗਿਆ ਨਹੀਂ। ਸਸਤੇ ਦੌਰ ਸੀ ਉਦੋਂ, ਸਸਤਾ ਰੇਟ ਵੀ ਜਾਣੀ ਇਸ ਵੈਲਿਊ ਦਾ, ਕਿਉਂਕਿ ਪਿਛਲਾ ਲੱਖ ਦੀ ਵੈਲਿਊ ਅੱਜ ਦੇ ਲੱਖ ਨਾਲੋਂ ਕਿਤੇ ਜ਼ਿਆਦਾ ਸੀ ਨਾ। ਨਹੀਂ, ਉਦੋਂ ਸਭ ਤੋਂ ਪਹਿਲਾਂ ਜਿਹੜਾ ਬਾਲ ਵਿਕਿਆ ਸੀ ਉਹ 44 ਜੋ ਵਿਕਿਆ ਸੀ, ਤੇ ਡੱਬਾ ਬੈੜਾ ਸੀ ਮਤਲਬ ਜੀ ਵਾਲਾ ਸਾਡੇ ਪਿੰਡ ਹੀ ਸੀ। ਸਾਡੇ ਪਿੰਡ 2 ਲੱਖ ਦਾ ਵਿਕਿਆ ਸੀ ਉਦੋਂ ਉਹ, ਤੇ ਲੈ ਕੇ ਗਏ ਸੀ ਆਪਣੇ ਵਿਹਾੜੀ ਵਾਲੇ 63 ਵਾਲੇ। ਉਦੋਂ ਮਸ਼ਹੂਰ ਹੋਇਆ ਸੀ ਵੀ 2 ਲੱਖ ਬੱਲੇ ਬੱਲੇ ਬਹੁਤ ਚੰਗਾ ਬਾਲ ਵਿਕਿਆ। ਉਹਦਾ ਨਾਂ ਹੀ 2 ਲੱਖੀਆ ਪੈ ਗਿਆ ਸੀ, 2 ਲੱਖੀਆ ਕਹਿੰਦੇ ਸੀ ਉਹਨੂੰ। ਅੱਛਾ ਜੀ, ਉਹ 2 ਲੱਖ ਉਦੋਂ ਸੇਮ 40-45 ਵਰਗਾ ਸੀ ਜਾਂ ਘੱਟ ਸੀ? ਨਹੀਂ ਜੀ ਜ਼ਿਆਦਾ ਹੀ ਹੋਣਾ ਇਹਦੇ ਨਾਲੋਂ ਜੀ। ਅੱਛਾ ਜੀ। ਇਹ 2002 ਦੀ ਜਾਂ 4 ਦੀ ਗੱਲ ਇੱਥੇ ਵੀ। ਆਹ ਉਦੋਂ 400-500 ਨੂੰ ਕਣਕ ਹੁੰਦੀ ਸੀ। ਹਾਂਜੀ, ਹੁਣ ਤਾਂ ਕਣਕ ਵੀ 2200 ਨੂੰ ਕਰ ਦਿੱਤੀ ਹੈ। ਮਾੜੇ ਬੰਦੇ ਦਾ ਹੁਣ ਕਣਕ ਲੈ ਕੇ ਖਾਣੀ ਔਖੀ ਆ, ਤੇ ਸ਼ੌਕ ਉਹਨੇ ਫਿਰ ਕੀ ਕਰਨਾ ਵਿਚਾਰੇ ਨੇ। ਤੇ ਇਹ ਰੌਲਾ ਵਾ ਜੀ ਹੁਣ ਇਹ ਕਿ ਚਲੋ ਇੱਥੇ ਕੀ ਬੰਦੇ ਰਹਿਣ ਦੇ ਲੱਗੇ, ਜਾਣੀ ਟਾਪ ਦਾ ਬਾਲ ਜਿਹੜਾ 15, 16, 14, 12 ਦਾ ਲੱਭ ਜਾਂਦਾ ਸੀ, ਤੇ ਹੁਣ ਤੇ ਕੰਮ ਤਾਂ ਹੋ ਗਿਆ। ਇਹ ਪਾ ਜਿੱਦਾਂ ਹੁਣ ਫਕਰੇ ਟੋਬਾ ਦਾ ਚਲਾ ਗਿਆ ਇੱਥੋਂ ਤੱਕ ਜੀ, ਹਾਂਜੀ, ਤੇ ਇਹ ਹਰ ਚੀਜ਼ ਦਾ ਇੱਕ ਟਾਈਮ ਹੁੰਦਾ ਜੀ। ਹਾਂਜੀ, ਬਾਅਦ ਚ ਫਕਰੇ ਟੋਬਾ ਤੋਂ ਬਾਅਦ ਵੀ ਕਈਆਂ ਨੂੰ ਅੱਲਾ ਨੇ ਇੱਜ਼ਤ ਇਦਾਂ ਦੀ ਦੇਣੀ ਆ। ਹਾਂਜੀ, ਜਾਣੀ ਹੱਥ ਨਾ ਉੱਤੇ ਨੂੰ ਚਲਾ ਗਿਆ, ਇਹ ਭਾਈ ਟੱਪ ਗਿਆ ਜੀ। ਬੰਦਾ ਕਹਿ ਦਿੰਦਾ ਨਾ ਕਿ ਫਲਾਨਾ ਬਾਲ ਦੇ ਚੈਂਪੀਅਨ, ਇਹ ਗੱਲ ਨਹੀਂ ਹੈਗੀ। ਬਾਈ ਮਤੀਉੱਲਾ ਬੈਠਾ ਕੋਲ, ਇਹਨਾਂ ਦੇ ਬਾਲ ਮਾਸ਼ਾਅੱਲਾ ਬਹੁਤ ਚੰਗੇ ਭੱਜੇ ਆ, ਹੀਰਾ ਚੱਪਾ,
ਤੇ ਬਾਕੀ ਜਾਣੀ ਆਉਣ ਹਰ ਜਿਹੜਾ ਟਾਈਮ ਦਾ ਬੋਲ ਦਾ ਨਾ ਉਹ ਚੈਂਪੀਅਨ ਹੀ ਆ। ਜੇ ਹੁਣ ਬੰਦਾ ਕਹੇ ਮੇਰਾ ਬੋਲ ਦੀ ਚੈਂਪੀਅਨ ਸੀ, ਨਹੀਂ ਇਹ ਗੱਲ ਗਲਤ ਆ। ਮਾਸ਼ਾਅੱਲਾ ਰਾਣਾ ਸ਼ਰੀਫ ਦੇ ਬੋਲ ਭੱਜਦੇ ਵੀ ਦੇਖੇ ਅਸੀਂ, ਉਹ ਬੋਲ ਦੀ ਬਥੇਰੇ ਤਕੜੇ ਭੱਜੇ, 11 ਕਿੱਲੇ ਦੌੜਦੇ ਸੀ ਬੋਲ ਉਹ। ਅਤੇ ਇੱਦਾਂ ਹੀ ਆ ਸਾਰੇ ਜਿਹੜਾ ਟਾਈਮ ਆ ਜਾਂਦਾ ਉਹ ਉਸ ਟਾਈਮ ਦਾ ਚੈਂਪੀਅਨ ਆ। ਜੇ ਹੁਣ ਬੰਦਾ ਕਹੀ ਜਾਵੇ ਮੇਰਾ ਹੀ ਬੋਲ ਚੈਂਪੀਅਨ ਆ, ਉਹ ਕੋਈ ਗੱਲ ਨਹੀਂ ਹੈਗੀ ਕਿ ਬੋਲ ਮਾਸ਼ਾਅੱਲਾ ਬਹੁਤ ਤਕੜੇ ਆਏ ਆ। ਸ਼ਹਾਦਾ ਚੰਗਿਆਲਾ ਬਹੁਤ ਚੰਗੇ ਭੱਜ ਗਏ ਆ, ਹੀਰਾ ਭੁੰਡੀ ਜਿੱਦਾਂ ਵੀ ਪਿੱਛੇ ਨੂੰ ਜਾਏ ਜਾਓ ਸਾਰੇ ਬੋਲ ਦੀ ਆਪਣੇ ਟਾਈਮ ਦੇ ਚੈਂਪੀਅਨ ਸੀ। ਹਾਂਜੀ ਲਾਖਾ 45 ਵਾਲਾ ਮਾਸ਼ਾਅੱਲਾ ਭਾਈ ਜੀ ਉਹਨਾਂ ਦੇ ਬੋਲ ਮਾਸ਼ਾਅੱਲਾ ਬਹੁਤ ਤਕੜੇ ਭੱਜੇ ਆ। ਅਤੇ ਬਾਕੀ ਜੀ ਲਾਖਾ ਡੋਗਰਾਂ ਵਾਲਾ ਮਾਸ਼ਾਅੱਲਾ ਸਾਰੇ ਚੈਂਪੀਅਨ ਦੇ ਬੋਲ ਦੇ ਭੱਜ ਗਏ ਆ। ਜੇ ਹੁਣ ਹੁਣ ਇਸ ਟਾਈਮ ਦੀ ਗੱਲ ਜਿਹੜੀ ਫਕਰ ਟੋਬਾ ਚੈਂਪੀਅਨ ਆ, ਉਹ ਹੁਣ ਇਸ ਟਾਈਮ ਉਹਦੀ ਗੱਲ ਹੀ ਹੋਣੀ ਆ। ਜਦੋਂ ਉਹ ਅਗਲੇ ਨੇ ਆ ਜਾਣਾ ਵਾ ਫਿਰ ਉਹਦੀ ਗੱਲ ਹੋਣੀ ਆ, ਇਹਨੂੰ ਕਿਸੇ ਨੇ ਨਹੀਂ ਪੁੱਛਣਾ। ਬਾਕੀ ਗੱਲ ਇਹ ਹੈ ਜੀ, ਆ ਫਕਰੇ ਟੋਬਾ ਨੂੰ ਕੱਢ ਕੇ ਤਕਰੀਬਨ ਬੋਲ ਸਾਰੇ ਇਕੱਠੇ ਇੱਕੋ ਜਿਹੇ ਉਹਨਾਂ ਦਾ ਐਡਾ ਫਰਕ ਨਹੀਂ, ਕਿਉਂ ਜਿੰਨਾ ਵੀ ਇਹ ਜੁੜਦਾ ਚਾਹੇ ਉਤਲੀ ਸਾਹਮ ਤੇ ਥੱਲੇ ਤੇ ਉਹ ਥੋੜ੍ਹਾ ਜਿਹਾ ਖਿੱਚ ਕੇ ਨਾ ਜਦੋਂ ਸਵਾਰ ਇਹਨੂੰ ਬੁਲਾਉਂਦਾ ਇਹ ਜਵਾਬ ਦੇ ਕੇ ਆਪਣਾ ਹਾਜ਼ਰ ਦਿਮਾਗੀ ਕਰਦਾ, ਕਹਿੰਦਾ ਮੈਂ ਹੈਗਾ ਬਸ। ਬਾਕੀ ਤਕਰੀਬਨ ਬੋਲ ਇੱਕੋ ਜਿਹੇ ਆ, ਐਡਾ ਫਰਕ ਨਹੀਂ ਹੈਗਾ ਉਹਨਾਂ ਦਾ। ਇਸ ਬੋਲ ਦੀਆਂ ਛਾਲਾਂ ਥੋੜ੍ਹੀਆਂ ਜ਼ਿਆਦਾ ਜੀ, ਥੋੜ੍ਹੀ ਛਾਲ ਵੱਡੀ ਆ ਬੋਲ ਦੀ ਫਕਰੇ ਟੋਬਾ ਦੀ ਨਾ। ਗਰਾਰੀ ਵੱਡੀ ਆ ਜੀ। ਹਾਂਜੀ ਸਮਝ ਲਓ ਗਰਾਰੀ ਵੱਡੀ ਆ ਮਾਸ਼ਾਅੱਲਾ, ਵੱਡਾ ਗੇੜਾ ਰੱਬ ਨੇ ਸੋਹਣੀ ਲਾਈ ਆ ਜੀ ਗਰਾਰੀ ਉਹਨੂੰ, ਅੱਲਾਹ ਤਾਲਾ ਉਹਨੂੰ ਹਯਾਤੀ ਦੇਵੇ। ਮਾਸ਼ਾਅੱਲਾ ਸੋਹਣਾ ਦੌੜ ਰਿਹਾ ਇਸ ਟਾਈਮ ਬੈਲ ਜੀ, ਤਕਰੀਬਨ ਜੀ 7 ਕਿੱਲੇ 72 73 ਛਾਲਾਂ ਮਾਰਦਾ। ਬਾਕੀ ਜਿਹੜੇ ਬੋਲ ਦਾ ਉਹ ਕੋਈ 80 ਮਾਰਦਾ, ਕੋਈ 78 ਮਾਰਦਾ, ਕੋਈ 85 ਮਾਰਦਾ, ਇਸ ਤਰ੍ਹਾਂ ਗੱਲ। ਇਸੇ ਕਰਕੇ ਬੋਲ ਉਹ ਵਿਨ ਕਰੀ ਜਾਂਦਾ ਸਾਰਿਆਂ ਨੂੰ ਇਸ ਟਾਈਮ। ਸਹੀ ਹਾਂਜੀ ਬਾਕੀ ਜਿਹੜੇ ਉਸ ਤੋਂ ਥੱਲੇ ਬੋਲ ਆ ਸਾਰੇ ਹੀ ਮਾਸ਼ਾਅੱਲਾ ਮਾੜੇ ਉਹ ਵੀ ਨਹੀਂ ਦੌੜਦੇ ਜੀ। ਲਾੜਾ ਅੜਮਾਲਾ ਹੋ ਗਿਆ, ਲੱਡੂ ਹੋ ਗਿਆ, ਅਰਬੀ ਹੋ ਗਿਆ, ਸਾਰੇ ਬੋਲ ਚੰਗੇ ਆ ਮਾਸ਼ਾਅੱਲਾ। ਲੇਕਿਨ ਇਸ ਟਾਈਮ ਵਿਨ ਜਿਹੜਾ ਉਹ ਫਕਰੇ ਟੋਬਾ ਹੀ ਚੰਗਾ ਦੌੜ ਰਿਹਾ। ਹਾਂਜੀ ਕਾਕੇ ਬੰਦ ਕਰੀ, ਗੱਲਾਂ ਮੁੱਕ ਗਈਆਂ। ਹੁਣ ਬਾਏ ਬਾਏ ਕਰ ਦਈਏ। ਹੁਣ ਚਲਾ ਇਹਨੂੰ ਥੋੜ੍ਹਾ ਜਿਹਾ ਕਿੱਥੋਂ ਸਟਾਰਟ ਕੀਤਾ ਭਿਉਣੇ। ਤੁਸੀਂ ਹੁਣ ਕਹੋਗੇ ਆ ਭਾਈ ਦੀ ਵੀ ਗੱਲ ਕਰੋ। ਹਾਂਜੀ ਆ ਭਾਈ ਅਮਰ ਨਾਲ ਗੱਲ ਕਰੋ ਜੀ। ਹੁਣ ਮਾਸ਼ਾਅੱਲਾ ਸਵਾਰ ਰਿਹਾ ਵੀ, ਅੱਲਾਹ ਤਾਲਾ ਇਹਨਾਂ ਨੂੰ ਹਯਾਤੀ ਦੇਵੇ ਅਤੇ ਇਹਨਾਂ ਨੂੰ ਗੱਲਬਾਤ ਕਰਕੇ ਪੁੱਛੋ ਹੁਣ ਵੀ ਕਿਹੜਾ ਬੈਲ ਹੁਣ ਭਜਾਉਣਾ ਇਸ ਟਾਈਮ, ਕਿਹੜਾ ਭਜਾ ਰਹੇ। ਇਹ ਭਾਈ ਆ ਬਹੁਤ ਯਾਨੀ ਕਿ ਹਜੇ ਓਪਨ ਨਹੀਂ ਹੋਇਆ, ਉੱਦਾਂ ਠੀਕ ਬੈੜੇ ਭਜਾ ਲੈਂਦਾ। 49 ਵਾਲਾ ਲਾਖਾ ਬੈੜਾ ਭਜਾਉਂਦਾ ਰਿਹਾ। ਹਾਂਜੀ ਅਤੇ ਉਹ ਕਿੰਨੇ ਦਾ 8 ਲੱਖ ਦਾ ਵੀ ਕਿ 10 ਦਾ 8 ਲੱਖ ਦਾ ਭਾਈ ਆਮ ਨਹੀਂ ਭਜਾਇਆ। ਅਤੇ ਮਜ਼ੇ ਦੀ ਗੱਲ ਉਹ ਕਿਸੇ ਹੋਰ ਕੋਈ ਇੰਨਾ ਭਜਦਾ ਨਹੀਂ ਵੀ ਸੀ। ਹਾਂਜੀ ਅਤੇ ਜਾਂ ਛੱਡ ਛੱਡ ਜਾਂਦਾ ਸੀ, ਜਾਂ ਉੱਦਾਂ ਹੀ ਥੋੜ੍ਹਾ ਜਿਹਾ ਘੱਟ ਭਜਦਾ ਸੀ। ਅਤੇ ਇਹਨਾਂ ਕੋਲ ਹੀ ਰਿਹਾ, ਇਹਨਾਂ ਨੂੰ ਪੁੱਛੋ ਕੀ ਯਾਨੀ ਕਿ ਕਰਦੇ ਸੀ, ਉਹਨੂੰ ਕੀ ਹਿਸਾਬ ਕਿਤਾਬ ਸੀ। ਹਾਂਜੀ ਅਮਰ ਭਾਈ। ਹਾਂਜੀ ਬਾਈ ਜੀ। ਬਾਈ ਕਿਹਦੀ ਸ਼ਾਗਿਰਦੀ ਕੀਤੀ ਤੁਸੀਂ, ਕਿਹੜੇ ਉਸਤਾਦ ਦੀ ਜੀ? ਬਾਈ ਜੀ ਬਾਈ ਸਾਹਿਬ ਇਸੇ ਪਿੰਡ ਦੇ ਸੀ, ਅੱਲਾ ਜੰਨਤ ਨਸੀਬ ਵਾਲੇ ਉਸਤਾਦ ਸੀ ਮੇਰੇ ਪਹਿਲੇ ਉਹ। ਅੱਛਾ ਜੀ। ਹਾਂਜੀ ਉਹ ਜ਼ਾਹਰ ਤੇ ਚਾਚੂ ਜੀ। ਹਾਂਜੀ ਆ ਭਾਈ ਮੁਸ਼ਰਫ ਹੋਣਾ ਦੇ ਵੀ ਤਾਇਆ ਹੀ ਲੱਗਦੇ ਸੀਗੇ ਉਹ। ਅੱਛਾ ਜੀ। ਅਤੇ ਉਹ ਫੌਤ ਹੋ ਗਏ। ਉਸ ਤੋਂ ਬਾਅਦ ਫਿਰ ਉਸਤਾਦ ਸ਼ਾਹਦ ਜੀ ਮੇਰਾ ਬਾਅਦ 'ਚ ਬਾਈ ਸਾਵਰ ਤੋਂ ਬਾਅਦ ਉਸਤਾਦ ਸ਼ਾਹਦ ਆ ਜੀ ਉਸਤਾਦ। ਅਤੇ ਸ਼ੌਕ ਤਕਰੀਬਨ ਮੈਂ 25 30 ਸਾਲ ਤੋਂ ਹੀ ਕਰ ਰਿਹਾ, ਛੋਟਾ ਹੁੰਦੇ ਨਹੀਂ ਸ਼ੌਕ ਸੀ। ਅੱਛਾ ਬਾਈ ਤੂੰ ਹੁਣ ਸਵਾਰ ਵੀ ਆ ਅਤੇ ਸ਼ੌਕੀਨ ਵੀ ਆ। ਹਾਂਜੀ ਅਤੇ ਆਪਾਂ ਹੀ ਉਹਨਾਂ ਨੇ ਵੀ ਗੱਲਾਂ ਕੀਤੀਆਂ ਆਪਣੇ ਸਾਰਿਆਂ ਦੇ ਸਾਹਮਣੇ ਜੀ। ਹਾਂਜੀ ਅਤੇ ਇਹਨਾਂ ਨੇ ਕੁਛ ਆਪਣਾ ਇਤਰਾਜ਼ ਕੀਤਾ ਵੀ ਬਲਕਿ ਸਾਰੀ ਗੱਲ ਦੇ ਵਿੱਚ ਜ਼ਿੰਮੇਦਾਰ ਨਹੀਂ ਠਹਿਰਾਇਆ। ਹਾਂਜੀ ਸਵਾਰਾਂ ਨੂੰ ਜ਼ਿੰਮੇਦਾਰ ਕਿਉਂ ਠਹਿਰਾਇਆ ਜਾਂਦਾ ਜੀ ਅੱਜ ਕੱਲ੍ਹ ਜੀ ਸਾਰੇ ਮਾਮਲਾਤ ਦਾ? ਤੁਸੀਂ ਖੁਦ ਸਵਾਰ ਆ, ਤੁਸੀਂ ਦੱਸੋ ਜੀ ਇਸ ਫੀਲਡ। ਸਵਾਰਾਂ ਨੂੰ ਬਾਈ ਅਖਤਿਆਰ ਹੀ ਇਹ ਦਿੰਦੇ ਆ ਸਵਾਰ ਨੂੰ। ਮਾਲਕ ਕਹਿਣ ਵੀ ਅਸੀਂ ਆਪ ਹੀ ਜੋੜਨਾ ਬਈ ਤੂੰ ਸਿਰਫ ਭਜਾਣਾ ਨਾ ਗਰਾਊਂਡ ਦੇ ਵਿੱਚ, ਸਵਾਰ ਭਜਾਣ ਹੀ ਆਏਗਾ ਇਕੱਲਾ। ਜਦੋਂ ਕਹਿ ਹੀ ਦੇਣਾ ਮਾਲਕਾਂ ਨੇ ਸਵਾਰ ਨੂੰ ਬਾਈ ਤੂੰ ਹੀ ਜੋੜਨਾ, ਤੇਰਾ ਹੀ ਬਹਿੜਾ, ਜਿੰਨਾ ਮਰਜ਼ੀ ਜੋੜ ਭਜਾ ਨਾ ਭਜਾ, ਅਸੀਂ ਸਾਡੀ ਸਿਰਦਰਦੀ ਖਤਮ ਆ, ਤੂੰ ਹੀ ਐਂਟਰੀਆਂ ਕਰਾਉਣੀਆਂ। ਫਿਰ ਉਹ ਮਾਲਕਾਂ ਦਾ ਅਮਲ ਦਖਲ ਖਤਮ ਹੋ ਜਾਂਦਾ ਵਿੱਚ। ਉਹ ਚੰਗੇ ਨਾ ਜੋੜੇ ਮਾੜੇ ਨਾ ਜੋੜੇ, ਉਹ ਮਾਲਕਾਂ ਦਾ ਕਸੂਰ ਆ, ਸਵਾਰ ਦਾ ਕੋਈ ਕਸੂਰ ਨਹੀਂ ਹੈਗਾ। ਅਤੇ ਵੈਸੇ ਸਵਾਰਾਂ ਨੂੰ ਇੰਨੀ ਅਥਾਰਟੀ ਮਿਲੇ ਜੀ, ਖੁਸ਼ ਨਹੀਂ ਹੁੰਦੇ ਤੁਸੀਂ ਜੀ? ਖੁਸ਼ ਤਾਂ ਹੁੰਨੇ ਆ ਬਾਈ, ਮਾਲਕਾਂ ਨੇ ਵੀ ਸਾਡੇ ਸਿਰ ਤੇ ਸਾਰੀ ਗੱਲ। ਮਾਲਕਾਂ ਨੂੰ ਕਾਹਨੂੰ ਲੈਣਾ, ਖੁਸ਼ ਰਹੋ ਫਿਰ ਆਪਣਾ ਜੀ। ਖੁਸ਼ੀ ਵੀ ਹੁੰਦੀ, ਲੇਕਿਨ ਜਦੋਂ ਮਾਲਕ ਕਹਿੰਦੇ ਇਹ ਉਹਨੇ ਚਵਲ ਮਾਰੀ ਆਹ ਕੀਤਾ, ਫਿਰ ਦੁੱਖ ਵੀ ਲੱਗਦਾ। ਸਹੀ ਗੱਲ, ਦੁੱਖ ਵੀ ਲੱਗਦਾ ਫਿਰ। ਹਾਂਜੀ ਫਿਰ ਮਾਲਕ ਜਦੋਂ ਕਹਿੰਦੇ ਆ ਵੀ ਮਾੜੇ ਤੁਸੀਂ ਉਹਨੂੰ ਦੇ ਦਿੱਤੀ ਸਰਦਾਰਦੀ, ਫਿਰ ਉਹਨੂੰ ਜੋੜਨ ਦੋ ਜਿੰਨਾ ਜੋੜਦਾ। ਫਿਰ ਇਤਰਾਜ਼ ਕਿਉਂ ਕਰਦੇ ਆ ਬੰਦੇ ਜਦੋਂ ਉਹਨੂੰ ਦੇ ਦਿੱਤਾ? ਜੇ ਤਾਂ ਅਮਰ ਭਾਈ ਨੇ ਚੰਗੇ ਨਾਲ ਜੋੜ ਲਿਆ ਫਿਰ ਮੈਂ ਖੁਸ਼ ਹਾਂ। ਜੇ ਇਦਾਂ ਦੇ ਨੇ ਜੋੜ ਲਿਆ ਯਾਰ ਐ ਕਿ ਸਵਾਰ ਨੇ ਨਾ ਚੰਗਾ ਨਹੀਂ ਕੀਤਾ, ਫਟੀਕ ਹੀ ਕੱਢੀ ਆ, ਉਧਰੋਂ 4 ਰੁਪਈਏ ਲੱਭ ਗਏ। ਜਿੰਨੇ ਵੀ ਇਹ ਹੈ ਕਿ ਭਾਈ ਸ਼ਹੀਨ ਕਿ ਸਵਾਰਾਂ ਦਾ ਵੀ ਸਾਰਾ ਕਸੂਰ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਵੀ ਨਹੀਂ ਹੈਗਾ, ਬੰਦਿਆਂ ਦਾ ਕਸੂਰ ਵੀ ਹੈ। ਜਦੋਂ ਹੁਣ ਸਵਾਰ ਨੇ ਚੰਗੇ ਨਾਲ ਭਜਾਉਣਾ ਫਿਰ ਉਹਨੂੰ ਮਾੜੇ ਨਾਲ ਵੀ ਦੇਣਾ ਪੈਂਦਾ। ਇੱਕ ਬੰਦਾ ਹੁਣ ਤੁਸੀਂ ਇਹ ਭਾਈ ਅਮਰ ਕੋ ਅਸੀਂ ਚੱਲ ਜਾਈਏ, ਸਾਡੇ ਦੁਆ ਸਲਾਮ ਇਹਨਾਂ ਨਾਲ ਮਾਸ਼ਾਅੱਲਾ ਬਹੁਤ ਚੰਗੀ, ਕਿ ਅਸੀਂ ਚੱਲ ਜਾਈਏ, ਅਸੀਂ ਕਹਾਂਗੇ ਭਾਈ ਜੀ ਸਾਨੂੰ ਤੂੰ ਭਜਾਉਣਾ ਆਹ ਬੋਲ, ਸਾਡਾ ਬੜਾ ਥੋੜ੍ਹਾ ਦੌੜਦਾ, ਸਾਨੂੰ ਦੇ ਇਹ। ਫਿਰ ਉਹਨੇ ਜੋੜਨਾ ਹੀ ਸਾਡੇ ਨਾਲ, ਮਾਲਕ ਨੇ ਫਿਰ ਆਪ ਹੀ ਕਹਿਣਾ ਜੀ ਫਟੀਕ ਕੱਢੀ ਆ। ਜਦੋਂ ਤੁਸੀਂ ਆਪ ਜੋੜੋ, ਇੱਕ ਅੱਧੀ ਵਾਰੀ ਹੁੰਦਾ, ਯਾਨੀ ਕਿ ਹਰ ਰੋਜ਼ ਤਾਂ ਨਹੀਂ ਨਾ, ਹਰ ਦੌੜ ਦੇ ਦਿਨ ਫਟੀਕ ਨਿਕਲਦੀ। ਹੁਣ ਦੇਖੋ ਜੀ ਹੁਣ ਦੁਆ ਸਲਾਮ ਸਵਾਰ ਦੀ ਮਾੜੇ ਬੋਲਦ ਵਾਲੇ ਨਾਲ ਵੀ ਚੰਗੇ ਵਾਲੇ ਨਾਲ ਵੀ ਆ।
ਉਹਨੇ ਇੱਕ ਦੌੜ ਚੰਗੇ ਵਾਲੇ ਨੂੰ ਵੀ 346 ਪਿੰਡ ਦੇ ਵਿੱਚ ਭਾਈ ਮੁਸ਼ਰਫ ਸਾਹਿਬ ਜੀ ਉਹਨਾਂ ਦੇ ਘਰ ਦੇ ਵਿੱਚ ਜੀ ਅੱਜ ਦੀ ਬੈਠਕ ਸੱਜੀ ਜੀ, ਜਿਨ੍ਹਾਂ ਦੇ ਵਿੱਚ ਭਾਈ ਮੁਖਤਾਰ ਭੱਟੀ ਚੱਕ ਵਾਲੇ ਔਰ ਉਸਤਾਦ ਅਮਰ ਲੱਡੂ ਜੀ 298 ਵਾਲੇ ਔਰ ਭਾਈ ਮਤੀਉੱਲਾ ਜੀ ਪੀਟੀ ਤਾਹਰ ਸਾਹਿਬ ਜੀ 350 ਗਾਬੇ ਗੱਟ ਵਾਲਾ, ਇਹ ਉਹਨਾਂ ਦੇ ਸਾਹਿਬਜ਼ਾਦੇ ਨੇ ਜੀ। ਇਹਨਾਂ ਨੇ ਤੁਹਾਡੇ ਨਾਲ ਜੀ ਗੱਲਾਂ ਬਾਤਾਂ ਸ਼ੇਅਰ ਕੀਤੀਆਂ ਜੀ ਆਪਣੇ ਸ਼ੌਕ ਦੇ ਮੁਤਲਕਾਂ ਔਰ ਆਪਣੇ ਜਜ਼ਬਾਤ ਦਾ, ਖਿਆਲਾਤ ਦਾ ਇਜ਼ਹਾਰ ਕੀਤਾ ਔਰ ਤਜਵੀਜ਼ ਪੇਸ਼ ਕੀਤੀ ਜੋ ਇਹਨਾਂ ਨੂੰ ਕਮੇਟੀ ਦੇ ਉੱਤੇ ਤਹਫਜ਼ਾਤ ਸਨ, ਜੋ ਸ਼ੌਕ ਦੇ ਵਿੱਚ ਸੀ ਇਹਨਾਂ ਨੂੰ ਕੋਈ ਤਹਫਜ਼ਾਤ, ਉਹਨਾਂ ਦੇ ਬਾਰੇ ਤੁਹਾਡੇ ਨਾਲ ਤਫਸੀਲੀ ਗੱਲਬਾਤ ਹੋਈ ਹੈ ਜੀ। ਇਹਦੇ ਨਾਲ ਹੀ ਜੀ ਮੈਂ ਪੂਰੀ ਸੰਗਤ ਸਮੇਤ ਜੀ ਤੁਹਾਡੇ ਦੋਸਤਾਂ ਦੇ ਕੋਲੋਂ ਅਸੀਂ ਇਜਾਜ਼ਤ ਚਾਹੁੰਦੇ ਹਾਂ ਜੀ, ਅਤੇ ਮਿਲਾਂਗੇ ਇਨਸ਼ਾਅੱਲਾ ਇਸੇ ਤਰ੍ਹਾਂ ਦੀ ਅਗਲੀ ਵੀਡੀਓ ਦੇ ਨਾਲ। ਉਦੋਂ ਤੱਕ ਵਾਸਤੇ ਜੀ ਆਪਣਾ ਢੇਰ ਸਾਰਾ ਖਿਆਲ ਰੱਖਣਾ। ਸਾਨੂੰ ਇਜਾਜ਼ਤ ਦਿਓ ਜੀ। ਅੱਲਾ ਹਾਫਿਜ਼। ਅੱਲਾ ਨਿਗਹਿਬਾਨ। ਰੱਬ ਰਾਖਾ।